ਸੱਜਣੋ, ਮੈਂ ਆ ਮੀਆਂ ਆਸਫ ਅਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ। ਮੈਂ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ ਆਇਆ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ। ਵੱਡੀ ਖਬਰ ਕਿ ਵਜ਼ੀਰ ਆਜ਼ਮ ਇੰਡੀਆ ਦੇ ਜਿਹੜੇ ਸਾਬਕਾ ਵਜ਼ੀਰ ਆਜ਼ਮ ਮਨਮੋਹਨ ਸਿੰਘ ਜੀ, ਉਹਨਾਂ ਨੇ ਵੀ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਸੈਰੇਮਨੀ ਤੇ ਆਉਣ ਦਾ ਫੈਸਲਾ ਕਰ ਲਿਆ। ਇਹ ਵੱਡੀ ਖਬਰ ਆ। ਪਹਿਲੇ ਉਹਨਾਂ ਨੇ ਆਉਣ ਦਾ ਸੋਚਿਆ ਸੀ, ਉਸ ਤੋਂ ਬਾਅਦ ਜਿਹੜਾ ਸੀ ਇੱਕ ਮਸਲਾ ਸਾਹਮਣੇ ਆਇਆ ਸੀ ਔਰ ਇਹ ਗੱਲ ਆਈ ਸੀ ਕਿ ਉਹ ਨਹੀਂ ਆ ਰਹੇ। ਉਸ ਟਾਈਮ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਪੰਜਾਬੀ ਪ੍ਰਚਾਰ ਟੀਵੀ ਤੇ ਕਿ ਮਨਮੋਹਨ ਸਿੰਘ ਜੀ ਦਾ ਆਉਣਾ ਕਿਉਂ ਜ਼ਰੂਰੀ ਆ। ਸਿਰਫ ਇਸ ਲਈ ਨਹੀਂ ਕਿ ਉਹ ਇੰਡੀਆ ਦੇ ਸਾਬਕ ਵਜ਼ੀਰ ਆਜ਼ਮ ਆ, ਇਸ ਲਈ ਉਹਨਾਂ ਦਾ ਆਉਣਾ ਜ਼ਰੂਰੀ ਹੈ, ਬਲਕਿ ਸਿੱਖਾਂ ਦੇ ਇੱਕ ਬਜ਼ੁਰਗ ਹੋਣ ਦੇ ਨਾਤੇ ਵੀ, ਇੱਕ ਨੇਤਾ ਹੋਣ ਦੇ ਨਾਤੇ ਵੀ, ਇੱਕ ਲੀਡਰ ਹੋਣ ਦੇ ਨਾਤੇ ਵੀ ਉਹਨਾਂ ਦਾ ਆਉਣਾ ਇੱਥੇ ਜ਼ਰੂਰੀ ਸੀ। ਔਰ ਉਹ ਹੁਣ ਉਹਨਾਂ ਨੇ ਆਉਣ ਦਾ ਜਿਹੜਾ ਫੈਸਲਾ ਕੀਤਾ, ਇੱਕ ਵੱਡਾ ਕਦਮ ਆ ਔਰ ਇੱਕ ਵੱਡੀ ਖਬਰ ਆ। ਅਸੀਂ ਉਦੋਂ ਵੀ ਕਹਿ ਰਹੇ ਸੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਨਾਂ ਮੁਲਕਾਂ ਦੇ ਦਰਮਿਆਨ ਮਸਾਇਲ ਨੂੰ ਹੱਲ ਕਰਨ ਲਈ, ਦੋਨਾਂ ਮੁਲਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਲਈ, ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਕਸ਼ੀਦਗੀ ਹੈ ਅੱਜ ਕੱਲ੍ਹ, ਜਿਹੜਾ ਸਟ੍ਰੈਸ ਆ ਉਹਨੂੰ ਘੱਟ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਮਨਮੋਹਨ ਸਿੰਘ ਵਰਗੇ ਜਿਹੜੇ ਬਜ਼ੁਰਗ ਆ ਉਹ ਆਉਣ, ਇੱਥੇ ਤਕਰੀਬ 'ਚ ਵੀ ਸ਼ਰੀਕ ਹੋਣ, ਕਿਉਂਕਿ ਇੱਕ ਦੂਜੇ ਦੇ ਮੁਲਕਾਂ 'ਚ ਜਦੋਂ ਆਵਾਂਗੇ ਫਿਰ ਹੀ ਅਗਲੀਆਂ ਰਾਹਾਂ ਖੁੱਲ੍ਹਦੀਆਂ। ਔਰ ਮਸ਼ਰਕੀ ਪੰਜਾਬ ਤੇ ਉਵੇਂ ਵੀ ਜਿਹੜਾ ਪਾਕਿਸਤਾਨ ਦੇ ਨਾਲ ਤੇ ਪੰਜਾਬ ਦੇ ਨਾਲ ਬਹੁਤ ਨੇੜੇ ਆ ਔਰ ਦੋਵੇਂ ਮੁਲਕਾਂ ਦੇ ਜਿਹੜੇ ਅਵਾਮ ਆ, ਖਸੂਸਨ ਦੋਵਾਂ ਸੂਬਿਆਂ ਦੀ ਜਿਹੜੇ ਲੁਕਾਈ ਆ, ਉਹ ਵੀ ਇੱਕ ਦੂਜੇ ਦੇ ਨੇੜੇ ਆਉਣਾ ਚਾਹੁੰਦੀ ਹੈ ਤੇ ਇਹਨਾਂ ਦੇ ਜਿਹੜੇ ਲੀਡਰਾਨ ਆ ਉਹਨਾਂ ਨੂੰ ਆਉਣਾ ਚਾਹੀਦਾ। ਇੱਕ ਦੂਜੇ ਦੇ ਪਾਸੇ ਆਉਣਾ ਜਾਣਾ ਹੋਏਗਾ, ਇੱਕ ਦੂਜੇ ਦੇ ਨਾਲ ਮਿਲਣ ਵਰਤਨ ਹੋਏਗਾ ਤੇ ਫਿਰ ਹੀ ਜਿਹੜਾ ਮਸਾਇਲ ਹੱਲ ਹੋਣਗੇ। ਤੇ ਮਨਮੋਹਨ ਸਿੰਘ ਜੀ ਲਈ ਤੇ ਉਹਨਾਂ ਦਾ ਜਿਹੜਾ ਪਿੰਡ ਆ ਚਕਵਾਲ ਦੇ ਨਾਲ, ਉਹ ਵੀ ਲੋਕ ਬਹੁਤ ਜ਼ਿਆਦਾ ਪੁਰਜੋਸ਼ ਸੀਗੇ ਕਿ ਉਹਨਾਂ ਦੇ ਜੋ ਗਿਆ ਹੋਏ ਇੱਕ ਬੰਦਾ ਜਿਹੜਾ ਇੰਡੀਆ ਦਾ ਵਜ਼ੀਰ ਆਜ਼ਮ ਬਣਿਆ ਉਹ ਆਏਗਾ ਤੇ ਉੱਥੇ ਦੇ ਲੋਕ ਵੀ ਉਹਨਾਂ ਨੂੰ ਦੇਖਣਾ ਚਾਹੁੰਦੇ ਸੀ। ਤੇ ਉਹਨਾਂ ਦੇ ਕੁਝ ਪੁਰਾਣੇ ਜਿਹੜੇ ਉਸ ਦੌਰ ਦੇ ਜਦੋਂ ਇੱਥੇ ਰਹਿੰਦੇ ਸੀ, ਜਦੋਂ ਇੱਥੋਂ ਗਏ ਉਦੋਂ ਦੇ ਜਿਹੜੇ ਉੱਥੇ ਦੇ ਵਸਨੀਕ ਆ ਉਸ ਪਿੰਡ ਦੇ, ਉਹ ਵੀ ਚਾਹੁੰਦੇ ਸੀ ਕਿ ਮਨਮੋਹਨ ਸਿੰਘ ਜੀ ਆਉਣ ਤੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਵੇ। ਉਹ ਬਹੁਤ ਜ਼ਿਆਦਾ ਪੁਰਜੋਸ਼ ਵੀ ਸੀਗੇ। ਉਹਨਾਂ ਦੀ ਵਜ੍ਹਾ ਤੋਂ ਉਸ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਵੀ ਹੋਏ ਆ ਤਰੱਕੀਆਤੀ। ਇਸ ਤੋਂ ਇਲਾਵਾ ਵੀ ਹਰ ਕਿਸੇ ਨੂੰ ਮਾਣ ਹੁੰਦਾ ਆਪਣੇ ਕਿ ਸਾਡੇ ਇਲਾਕੇ ਦਾ, ਸਾਡੇ ਪਿੰਡ ਦਾ, ਸਾਡੇ ਸ਼ਹਿਰ ਦਾ, ਸਾਡੇ ਵਸੋਂ ਦਾ ਇੱਕ ਬੰਦਾ ਜਿਹੜਾ ਕਿਸੇ ਏਡੇ ਵੱਡੇ ਅਹੁਦੇ ਤੇ ਫਾਇਜ਼ ਹੋਇਆ। ਤੇ ਉਹਨਾਂ ਦੀ ਵੀ ਖਾਹਿਸ਼ ਸੀਗੀ ਤੇ ਨਾਲ ਹੀ ਨਾਲ ਇਹ ਪਾਕਿਸਤਾਨੀਆਂ ਦੀ ਵੀ ਖਾਹਿਸ਼ ਸੀ ਕਿ ਮਨਮੋਹਨ ਸਿੰਘ ਵਰਗੇ ਬੰਦੇ ਇੱਥੇ ਆਉਣ। ਕਰਤਾਰਪੁਰ ਕੋਰੀਡੋਰ ਕਿਉਂਕਿ ਇੱਕ ਬਹੁਤ ਵੱਡਾ ਕਦਮ ਆ, ਇੱਕ ਤਾਰੀਖੀ ਸਟੈਪ ਆ ਔਰ ਇਸ ਟਾਈਪ ਦਾ ਜਿਹੜਾ ਕੰਮ ਆ ਸ਼ਾਇਦ ਹੀ ਤਾਰੀਖ ਦੇ ਵਿੱਚ ਕਦੀ ਹੋਇਆ ਹੋਵੇ। ਇਸ ਲਈ ਇਸ ਤਾਰੀਖ ਸਾਜ਼ ਮੌਕੇ ਦੇ ਉੱਤੇ ਆਉਣ ਲਈ ਉਹਨਾਂ ਨੂੰ ਸਭ ਲੋਕ ਪੁਰਜੋਸ਼ ਸੀਗੇ। ਮਨਮੋਹਨ ਸਿੰਘ ਜੀ ਨੂੰ ਅਸੀਂ ਜੀ ਆਇਆਂ ਨੂੰ ਵੀ ਆਖਦੇ ਹਾਂ ਕਿ ਉਹ ਆ ਰਹੇ ਆ, ਵੈਲਕਮ ਵੀ ਕਰਦੇ ਹਾਂ ਉਹਨਾਂ ਨੂੰ। ਨਾਲ ਹੀ ਨਾਲ ਅਸੀਂ ਸਾਡੀ ਇਹ ਖਾਹਿਸ਼ ਆ, ਸਾਡੀ ਦਿਲੀ ਤਮੰਨਾ ਵਾ ਕਿ ਮਨਮੋਹਨ ਸਿੰਘ ਜੀ ਦੇ ਇੱਥੇ ਆਉਣ ਦੇ ਨਾਲ ਜਿਹੜੇ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਮਸਾਇਲ ਆ, ਜਿਹੜੇ ਕਾਫੀ ਸਾਰੇ ਤਨਾਜ਼ਾਤ ਆ ਔਰ ਖਸੂਸਨ ਜਿਹੜਾ ਕਸ਼ਮੀਰ ਦਾ ਮਸਲਾ ਵੀ ਆ ਉਹ ਵੀ ਹੱਲ ਹੋਣ ਲੱਗ ਜਾਏਗਾ, ਪਾਣੀ ਦਾ ਮਸਲੇ ਵੀ ਆ, ਦੂਜੇ ਵੀ ਆ। ਜਦੋਂ ਆਉਣਾ ਜਾਣਾ ਹੋਏਗਾ ਇੱਧਰਲੇ ਪਾਸੇ, ਇੱਧਰੋਂ ਉੱਧਰ ਜਾਣ ਦਾ, ਉੱਧਰੋਂ ਇੱਧਰ ਆਉਣ ਦਾ, ਤੇ ਬਹੁਤ ਸਾਰੇ ਜਿਹੜੇ ਮਸਾਇਲ ਆ ਉਹਨਾਂ ਦੇ ਹੱਲ ਆਪੀ ਇੱਕ ਰਾਹ ਟੁਰ ਪੈਗੀ, ਆਪੀ ਇੱਕ ਰਸਤਾ ਨਿਕਲਦਾ ਆਏਗਾ। ਔਰ ਇਹ ਤੇ ਵੈਸੇ ਇੱਕ ਬਹੁਤ ਵੱਡਾ ਤਾਰੀਖੀ ਸਟੈਪ ਆ ਔਰ ਐਡਾ ਵੱਡਾ ਕੰਮ ਆ ਪਾਕਿਸਤਾਨ ਦਾ ਤਾਰੀਖ ਦੇ ਵਿੱਚ ਕਿ ਸ਼ਾਇਦ ਦੁਨੀਆ ਦੇ ਵਿੱਚ ਐਵੇਂ ਦੇ ਕੰਮਾਂ ਦੀ ਮਿਸਾਲ ਨਾ ਮਿਲਦੀ ਹੋਵੇ, ਐਵੇਂ ਦੀ ਚੀਜ਼ ਕਦੀ ਸਾਹਮਣੇ ਨਾ ਆਈ ਹੋਵੇ। ਇਸ ਲਈ ਇਹਦੇ ਵਿੱਚ ਤੇ ਸਿੱਖ ਬਰਾਦਰੀ ਜਿੰਨੀ ਸੀ ਇੰਡੀਆ ਦੀ ਉਹਨੂੰ ਤੇ ਆਉਣਾ ਸੀ ਤੇ ਉਹਨਾਂ ਦੇ ਜਿੰਨੇ ਵੀ ਆਗੂ ਉੱਥੇ ਦੇ ਜਿੰਨੇ ਵੀ ਲੀਡਰ ਆ ਸਾਰਿਆਂ ਦਾ ਆਉਣਾ ਜਿਹੜਾ ਸੀ ਉਹ ਇੱਕ ਬਹੁਤ ਜ਼ਿਆਦਾ ਜ਼ਰੂਰੀ ਸੀ, ਉਹ ਡਿਊ ਸੀ, ਕਿਉਂਕਿ ਇਹ ਐਡਾ ਵੱਡਾ ਕੰਮ ਪਾਕਿਸਤਾਨ ਨੇ ਕਰ ਦਿੱਤਾ ਸੀ ਕਿ ਇਹਦੇ ਉੱਤੇ ਵੀ ਜੇ ਸਿੱਖਾਂ ਦੇ ਵੱਡੇ ਲੀਡਰਾਂ ਨਾ ਹੁੰਦੇ ਤੇ ਫਿਰ ਉਹਨਾਂ ਨੇ ਕਿਸ ਵੇਲੇ ਪਾਕਿਸਤਾਨ ਆਉਣਾ ਸੀ ਜਾਂ ਕਿਸ ਵੇਲੇ ਜਾ ਕੇ ਆਪਣੀ ਜਿਹੜੀ ਕੌਮ ਦੀ ਨੁਮਾਇੰਦਗੀ ਕਰਨੀ ਸੀ। ਇਸ ਲਈ ਮਨਮੋਹਨ ਸਿੰਘ ਜੀ ਦਾ ਆਉਣਾ ਬੜਾ ਖੁਸ਼ਾਇਨ ਸਾਬਤ ਹੋਏਗਾ। ਸਾਨੂੰ ਬੜੀ ਖੁਸ਼ੀ ਹੋ ਰਹੀ ਇਸ ਗੱਲ ਦੀ ਕਿ ਉਹ ਆ ਰਹੇ ਆ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ ਤੇ ਕੋਸ਼ਿਸ਼ ਉਹ ਕਰਨ ਕਿ ਆਉਂਦੇ ਜਾਂਦੇ ਰਹਿਣ। ਜਦੋਂ ਆਉਣ ਜਾਣਗੇ ਫਿਰ ਹੀ ਮਸਾਇਲ ਹੱਲ ਹੋਣਗੇ, ਫਿਰ ਹੀ ਦੋਵਾਂ ਦੇਸ਼ਾਂ ਦੇ ਆਵਾਮ ਨੂੰ ਕੋਲ ਆਉਣ ਦਾ ਮੌਕਾ ਮਿਲੇਗਾ, ਫਿਰ ਹੀ ਦੋਵਾਂ ਪੰਜਾਬਾਂ ਦੀ ਜਿਹੜੀ ਲੁਕਾਈ ਆ ਉਹਨੂੰ ਇੱਕ ਦੂਜੇ ਦੇ ਨੇੜੇ ਆਉਣ ਦਾ ਮੌਕਾ ਮਿਲੇਗਾ ਤੇ ਦੋਵਾਂ ਮੁਲਕਾਂ ਦੇ ਦਰਮਿਆਨ ਜਿਹੜੇ ਮਸਾਇਲ ਆ ਉਹ ਵੀ ਹੱਲ ਹੋਣਗੇ।